ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਬਰਾ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਮੌਜੂਦ ਹਾਂ। ਪੰਥਕ ਇਕੱਤਰਤਾਈ ਬੁਲਾਈ ਗਈ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ 4 ਫਰਵਰੀ 2022 ਨੂੰ ਵੀ ਜਿਹੜਾ ਸੀ ਇਸ ਤੋਂ ਪਹਿਲਾਂ ਪੰਥਕ ਇਕੱਤਰਤਾਈ ਜਲੰਧਰ ਦੇ ਵਿੱਚ ਬੁਲਾਈ ਗਈ ਸੀ। ਅੱਜ ਗੁਰਦੁਆਰਾ ਸਾਹਿਬ ਅੰਬ ਸਾਹਿਬ ਦੇ ਵਿੱਚ ਬੁਲਾਈ ਗਈ ਹੈ। ਸਾਡੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ 4 ਤਰੀਕ ਦੀ ਗੱਲ ਕੀਤੀ ਹੈ। 4 ਤਰੀਕ ਨੂੰ ਵੀ ਪੰਥਕ ਜਥੇਬੰਦੀਆਂ ਦੇ ਵੱਲੋਂ ਜਿਹੜਾ ਸੀ ਇਕੱਤਰਤਾਈ ਬੁਲਾਈ ਗਈ ਹੈ। ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਅੱਜ ਵੀ ਰਿਹਾਈ ਵਾਸਤੇ ਜਿਹੜਾ ਇਕੱਤਰਤਾਈ ਬੁਲਾਈ ਗਈ ਹੈ। ਦੋਨਾਂ ਦੇ ਵਿੱਚ ਡਿਫਰੈਂਸ ਕੀ ਮੰਨਿਆ ਜਾਏ? ਦੇਖੋ, ਅੱਜ ਦੀ ਜਿਹੜੀ ਇਕੱਤਰਤਾ ਹੋਈ ਹੈ ਉਹਦਾ ਸਭ ਤੋਂ ਵੱਡਾ ਸਾਨੂੰ ਲਾਭ ਇਹ ਹੋਇਆ ਹੈ ਪੰਥ ਨੂੰ ਕਿ 4 ਤਰੀਕ ਦੀ ਜਿਹੜੀ ਇਕੱਤਰਤਾ ਸੱਦੀ ਗਈ ਸੀਗੀ ਉਹਦੇ ਪ੍ਰਬੰਧਕ ਅੱਜ ਇੱਥੇ ਆਏ ਨੇ, ਜਿਹਨਾਂ ਚੋਂ ਪਰਮਪਾਲ ਸਿੰਘ ਜੀ ਵੀ ਆਏ। ਉਹਨਾਂ ਨੇ ਆ ਕਰਕੇ ਆਪਣੇ ਵਿਚਾਰ ਰੱਖੇ ਔਰ ਉਹਨਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ ਬੜੇ ਫਿਰਾਕ ਦਿਲੀ ਨਾਲ ਕਿ ਬਈ ਅਸੀਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਕਾਫਲਾ, ਵੱਡਾ ਮੰਚ ਬਣਾਉਣਾ ਚਾਹੁੰਦੇ ਹਾਂ। ਭਾਵ ਕਹਿਣ ਦਾ ਵੱਖ-ਵੱਖ ਥਾਵਾਂ ਤੋਂ ਪ੍ਰੋਗਰਾਮ ਦੇਣ ਦੀ ਥਾਂ ਤੇ ਅਸੀਂ ਇੱਕ ਸਾਂਝੇ ਰੂਪ ਦੇ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਦਈਏ। ਹੋਰ ਇੱਥੇ ਜਿੰਨੇ ਵੀ ਬੁਲਾਰੇ ਆਏ ਉਹਨਾਂ ਸਾਰਿਆਂ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਕਿ ਅੱਜ ਦੇ ਇਸ ਇਕੱਤਰਤਾ ਦੇ ਵਿੱਚ ਵੱਖਰਾ ਪ੍ਰੋਗਰਾਮ ਨਾ ਦੇ ਕਰਕੇ ਇੱਕ ਸਾਂਝੇ ਰੂਪ ਦੇ ਵਿੱਚ ਪ੍ਰੋਗਰਾਮ ਦਿੱਤਾ ਜਾਵੇ, ਜਿਹਦੇ ਨਾਲ ਕਿ ਇਹ ਪੰਜਾਬ ਦੀ ਆਵਾਜ਼ ਬਣੇ, ਇਹ ਕੌਮ ਦੀ ਆਵਾਜ਼ ਬਣੇ ਔਰ ਇਹ ਕੇਂਦਰ ਸਰਕਾਰ ਤੋਂ ਇੱਕ ਮੈਸੇਜ ਜਾਵੇ ਕਿ ਇਹ ਵੱਖ-ਵੱਖ ਰੂਪ ਦੇ ਵਿੱਚ ਪ੍ਰੋਗਰਾਮ ਨਹੀਂ ਦੇ ਰਹੇ, ਬਲਕਿ ਇਹਨਾਂ ਦਾ ਸਾਂਝੇ ਰੂਪ ਦੇ ਵਿੱਚ ਪ੍ਰੋਗਰਾਮ ਹੈ। ਸੋ ਮੈਂ ਸਮਝਦਾ ਹਾਂ ਕਿ ਅੱਜ ਦੀ ਇਸ ਇਕੱਤਰਤਾ ਦੇ ਵਿੱਚ 4 ਤਰੀਕ ਦੇ 4 ਫਰਵਰੀ ਵਾਲੇ ਪ੍ਰਬੰਧਕਾਂ ਦੇ ਆਉਣ ਦੇ ਨਾਲ ਮੈਨੂੰ ਲੱਗਦਾ ਹੈ ਅੱਜ ਸਵੇਰੇ ਵੀ ਸਾਨੂੰ 1-2 ਫੋਨ ਇਹੋ ਜਿਹੇ ਆਏ ਜਿਹੜੇ ਕਿ 4 ਤਰੀਕ ਦੇ ਪ੍ਰਬੰਧਕਾਂ ਵੱਲੋਂ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਨਵਾਂ ਪ੍ਰੋਗਰਾਮ ਨਾ ਦਿਓ, ਅਸੀਂ ਸਾਂਝੇ ਰੂਪ ਦੇ ਵਿੱਚ ਹੀ ਇਕੱਠੇ ਤੁਰਨਾ ਚਾਹੁੰਦੇ ਹਾਂ। ਤਾਂ ਅਸੀਂ ਸਮਝਦੇ ਹਾਂ ਕਿ ਬਈ ਅੱਜ ਦੀ ਇਸ ਇਕੱਤਰਤਾ ਦਾ ਇੱਕ ਸਭ ਤੋਂ ਵੱਡਾ ਫਾਇਦਾ ਸਾਨੂੰ ਇਹ ਹੋਇਆ ਹੈ ਕਿ ਅਸੀਂ ਸਾਂਝੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਅਗਲਾ ਪ੍ਰੋਗਰਾਮ ਦੇਵਾਂਗੇ। ਜਿਹੜਾ ਅਗਲਾ ਪ੍ਰੋਗਰਾਮ ਹੋਏਗਾ ਸਾਂਝੇ ਰੂਪ ਦੇ ਵਿੱਚ, ਉਹਦੀ ਰੂਪਰੇਖਾ ਕੀ ਹੋਏਗੀ? ਕੀ ਉਹ ਪੱਕਾ ਮੋਰਚਾ ਲਗਾਇਆ ਜਾਵੇਗਾ ਜਾਂ ਧਰਨੇ ਰੋਸ ਮੁਜ਼ਾਹਰੇ ਕੀਤੇ ਜਾਣਗੇ? ਕਿਸ ਤਰੀਕੇ ਦੇ ਨਾਲ ਉਹਦੀ ਰਣਨੀਤੀ ਉਲੀਕੀ ਜਾਏਗੀ? ਦੇਖੋ ਜੀ, ਜਿਸ ਵੇਲੇ ਸਾਂਝੇ ਰੂਪ ਵਿੱਚ ਬੈਠਾਂਗੇ ਮੇਰੇ ਵਿਚਾਰ ਕੁਝ ਹੋ ਸਕਦੇ ਨੇ, ਦੂਸਰੀ ਜਥੇਬੰਦੀ ਦੇ ਵਿਚਾਰ ਕੁਝ ਹੋ ਸਕਦੇ ਨੇ, ਤੀਸਰੀ ਜਥੇਬੰਦੀ ਦੇ ਵਿਚਾਰ ਕੁਝ ਹੋ ਸਕਦੇ ਨੇ। ਜੋ ਵੀ ਵਿਚਾਰਾਂ ਦੇ ਬਾਅਦ ਰਿੜਕ ਕੇ ਅਸੀਂ ਇੱਕ ਕਾਮਨ ਕੰਸੈਂਸਸ ਪੈਦਾ ਕਰਾਂਗੇ, ਉਸ ਮੁਤਾਬਿਕ ਹੀ ਜਿਹੜੀ ਗੱਲ ਤੁਰੇਗੀ ਉਹ ਪੱਕੇ ਮੋਰਚੇ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਕਿਸੇ ਧਰਨੇ ਦੇ ਰੂਪ ਵਿੱਚ ਹੋ ਸਕਦੀ ਹੈ, ਉਹ ਕਿਸੇ ਪ੍ਰੋਟੈਸਟ ਮਾਰਚ ਦੇ ਰੂਪ ਵਿੱਚ ਹੋ ਸਕਦੀ ਹੈ, ਉਹ ਦਿੱਲੀ ਜਾ ਕਰਕੇ ਪ੍ਰੋਟੈਸਟ ਕਰਨ ਦੇ ਰੂਪ 'ਚ ਹੋ ਸਕਦੀ ਹੈ। ਭਾਵ ਕਹਿਣ ਦਾ ਇਹ ਸਾਡੇ ਕੋਲ ਬੜੀਆਂ ਆਪਸ਼ਨਸ ਹੈਗੀਆਂ ਨੇ, 1 ਜਾਂ 2 ਆਪਸ਼ਨਸ ਨਹੀਂ ਹੈਗੀਆਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਦੇਰ ਆਰ ਪਲੈਂਟੀ ਆਫ ਆਪਸ਼ਨਸ ਜਿਹੜੀਆਂ ਕਿ ਸਮੇਂ ਦੇ ਮੁਤਾਬਕ ਡਿਸਾਈਡ ਕੀਤੀਆਂ ਜਾ ਸਕਦੀਆਂ ਨੇ। ਉਹ ਸਭ ਤੋਂ ਵੱਡੀ ਗੱਲ ਤਾਂ ਹੈਗੀ ਹੈ ਕਿ ਸਾਂਝੇ ਰੂਪ ਦੇ ਵਿੱਚ ਬੈਠ ਕੇ ਅਸੀਂ ਗੱਲ ਕਰਾਂਗੇ, ਕਿਉਂਕਿ ਇੱਥੇ ਅੱਜ ਕਿਸਾਨ ਆਗੂਆਂ ਨੇ ਵੀ ਕੋਈ ਗੱਲ ਕੀਤੀ ਹੈ ਕਿ 32 ਜਥੇਬੰਦੀਆਂ ਜਦ ਇਕੱਠੀਆਂ ਰਹਿੰਦੀਆਂ ਨੇ ਔਰ ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਦੇ ਮਤਭੇਦ ਨੇ, ਕਿਉਂ ਨਾ ਫਿਰ ਅਸੀਂ ਵੱਖ-ਵੱਖ ਮੁੱਦਿਆਂ ਸਾਡੇ ਮਤਭੇਦ ਹੋਣ, ਲੇਕਿਨ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਸਾਨੂੰ ਇੱਕ ਕਾਮਨ ਪ੍ਰੋਗਰਾਮ ਜਿਹੜਾ ਹੈ ਉਲੀਕਣਾ ਚਾਹੀਦਾ ਹੈ, ਜਿਹਦੇ ਨਾਲ ਕਿ ਸਾਡੇ ਬੰਦੀ ਸਿੰਘ ਰਿਹਾ ਹੋ ਸਕਣ। ਜੀ, ਜੇ ਆਪਾਂ ਪ੍ਰੋਗਰਾਮ ਦੀ ਗੱਲ ਕਰੀਏ, ਸਮੂਹ ਪੰਥ ਦੀ ਗੱਲ ਕਹਿ ਸਕਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਪੂਰੇ ਪੰਜਾਬ ਦੀ ਨਹੀਂ, ਪੂਰੇ ਭਾਰਤ ਦੀ ਹੈ। ਜਿਹੜੇ ਮਨੁੱਖੀ ਅਧਿਕਾਰਾਂ ਦੇ, ਅਮਨ ਅਮਾਨ ਦੇ ਕਹਿ ਸਕਦੇ ਹਾਂ ਕਿ ਰਖਵਾਲੇ ਲੋਕ ਨੇ, ਤਾਂ ਇਸ ਪ੍ਰੋਗਰਾਮ ਦੇ ਵਿੱਚ ਦੇਖਿਆ ਜਾਵੇ ਤਾਂ ਬਾਪੂ ਗੁਰਚਰਨ ਸਿੰਘ ਪਟਿਆਲਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ, ਉਹਨਾਂ ਦੀ ਸ਼ਮੂਲੀਅਤ ਦਾ ਨਾਂ ਹੋਣਾ, ਤੁਹਾਡੀ ਜਥੇਬੰਦੀ ਦੇ ਨਾਲ ਹੋਰ ਜੁੜੇ ਕੁਝ ਨੁਮਾਇੰਦੇ ਨੇ, ਜਸਵਿੰਦਰ ਸਿੰਘ ਰਾਜਪੁਰਾ, ਕੀ ਉਹਨਾਂ ਦਾ ਨਾਂ ਹੋਣ ਦਾ ਕਾਰਨ ਕੀ ਹੈ? ਨਹੀਂ, ਇਹਦੀ ਕੋਈ ਵੀ ਵਜ੍ਹਾ ਨਹੀਂ ਹੈਗੀ। ਜਸਵਿੰਦਰ ਸਿੰਘ ਰਾਜਪੁਰਾ ਉਹ ਵੀ ਸਾਡੇ ਨਾਲ ਨੇ, ਬਾਪੂ ਗੁਰਚਰਨ ਸਿੰਘ ਜੀ ਉਹ ਵੀ ਸਾਡੇ ਨਾਲ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਚੱਲ ਰਹੇ ਨੇ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਧੂਰੀ ਗਏ ਸੀਗੇ। ਧੂਰੀ ਜਾ ਕਰਕੇ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਸੀਗਾ। ਹੁਣ ਇਸ ਤਰੀਕੇ ਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਥਾਂ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਪਹੁੰਚ ਜਾਏ ਜਾਂ ਬਾਕੀ ਪਹੁੰਚ ਜਾਣ। ਅਸੀਂ ਸਾਰੇ ਇਕਜੁੱਟ ਹਾਂ। ਇਹ ਟੀਮ ਜਿਹੜੀ ਹੈ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਟੀਮ ਹੈ। ਤੁਹਾਡੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਸੀਗਾ ਪੰਥਕ ਇਕੱਤਰਤਾਈ, ਬੰਦੀ ਸਿੰਘਾਂ ਨੂੰ ਲੈ ਕੇ
ਪਰ ਬਾਪੂ ਗੁਰਚਰਨ ਸਿੰਘ ਦੀ ਗੱਲ ਕੀਤੀ ਜਾਂਦੀ ਹੈ, ਬਹੁਤ ਸੁਹਿਰਦ ਨੇ, ਜ਼ਿੰਦਗੀ ਦਾ ਲੰਮਾ ਤਜਰਬਾ ਉਹਨਾਂ ਦਾ, ਤਾਂ ਫਿਰ ਉਹ ਜਿਹੜੇ ਪ੍ਰੋਗਰਾਮ ਸੀ ਉਹ ਰੱਦ ਕੀਤੇ ਜਾ ਸਕਦੇ ਸੀ, ਇੱਥੇ ਸ਼ਮੂਲੀਅਤ ਹੋਣਾ ਬਹੁਤ ਲਾਜ਼ਮੀ ਸੀ। ਨਹੀਂ ਜੀ, ਐਸਾ ਹੈ ਕਿ ਉਹ ਸਾਨੂੰ ਪਾਵਰ ਦੇ ਦਿੰਦੇ ਨੇ, ਅਸੀਂ ਉਹਨਾਂ ਨੂੰ ਪਾਵਰ ਦੇ ਦਿੰਦੇ ਹਾਂ ਜਿਸੇ ਕਿ ਜਾਣਾ ਹੁੰਦਾ। ਸੋ ਇਹ ਪ੍ਰੋਗਰਾਮ ਜਿਹੜਾ ਹੈ ਇਸ ਵਿੱਚ ਇਹ ਨਹੀਂ ਹੈਗਾ ਕਿ ਬਾਪੂ ਗੁਰਚਰਨ ਸਿੰਘ ਸ਼ਾਮਿਲ ਨਹੀਂ ਹੋਏ ਤਾਂ ਇਹਦੇ ਕਰਕੇ ਕੋਈ ਵੱਡਾ ਰੀਜ਼ਨ ਹੈ, ਕੋਈ ਵੀ ਐਸਾ ਰੀਜ਼ਨ ਨਹੀਂ ਹੈਗਾ। ਉਹ ਸਾਰੇ ਹੀ ਅਸੀਂ ਇੱਕ ਹੈਗੇ ਹਾਂ, ਕਿਉਂਕਿ ਜਥੇਦਾਰ ਸਾਡਾ ਸਾਰਿਆਂ ਦਾ ਕਾਮਨ ਹੈ, ਤੇ ਇਸ ਕਰਕੇ ਸਾਡੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਮਤਭੇਦ ਨਹੀਂ ਹੈਗਾ। ਮੈਂ ਸਮਝਦਾ ਹਾਂ ਕਿ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਨਿਰਾਧਾਰ ਨੇ, ਬੇਸਲੈਸ ਨੇ। ਬਿਲਕੁਲ। ਪ੍ਰੋਫੈਸਰ ਜਿਹੜਾ ਬਲਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਮੂਹਕ ਰੂਪ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਰਲ ਕੇ ਕਿਸਾਨ ਆਗੂਆਂ ਦੀਆਂ ਜਿਹੜਾ ਮੀਟਿੰਗ ਦੇ ਵਿੱਚ ਇੱਕ ਇਕੱਤਰਤਾਈ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਬੰਦੀ ਸਿੰਘਾਂ ਵਾਸਤੇ, ਉਹਨਾਂ ਦੀ ਰਿਹਾਈ ਵਾਸਤੇ ਕਿਸ ਤਰੀਕੇ ਦਾ ਉਲੀਕਿਆ ਜਾ ਸਕਦਾ ਹੈ, ਇਹ ਭਵਿੱਖ ਤੈਅ ਕਰੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।